ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ 19 ਅਗਸਤ 2014 3 ਭਾਦੂ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਜੀ ਡਾਕਟਰ ਸਾਹਿਬ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਨਾਲ, ਪਰ ਉਹਨਾਂ ਨੂੰ ਅਸੀਂ ਬਾਅਦ ਵਿੱਚ ਪੜਾਂਗੇ। ਪਹਿਲਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਮੁੱਦਾ। ਜਦੋਂ ਤੋਂ ਨਰਿੰਦਰ ਮੋਦੀ ਸਰਕਾਰ ਹੋਣ 'ਚ ਆਈ ਹੈ, ਲਗਭਗ 3 ਮਹੀਨੇ ਹੋ ਜਾਣੇ ਨੇ। ਜਿਸ ਤੇਜ਼ੀ ਨਾਲ RSS ਨੇ ਸਾਰੇ ਪਾਸੇ ਹੀ ਆਪਣਾ ਪੂਰਾ ਪ੍ਰਭਾਵ ਬਣਾਇਆ ਹੈ ਔਰ ਐਗਰੈਸਿਵਨੈਸ ਬਹੁਤ ਤੇਜ਼ੀ ਦੇ ਨਾਲ, ਤੇਜ਼ ਰਫ਼ਤਾਰ ਨਾਲ ਉਹ ਹਰ ਪਾਸੇ ਫੈਲੇ ਨੇ ਜੀ। ਉਹਨਾਂ 'ਚ ਜਿਹੜਾ ਉਹਨਾਂ ਦੀ ਸਭ ਤੋਂ ਜ਼ਿਆਦਾ ਰੁਚੀ ਹੈ, ਬੇਸ਼ੱਕ ਉਹ ਗਰਾਊਂਡ ਦੇ ਉੱਤੇ ਦੰਗੇ ਵੀ ਕਰਵਾ ਰਹੇ ਨੇ ਤਾਂ ਕਿ ਵੋਟ ਬੈਂਕ, ਹਰਿਆਣੇ ਦੀਆਂ ਚੋਣਾਂ, ਮਹਾਰਾਸ਼ਟਰ ਦੀਆਂ, ਛੱਤੀਸਗੜ੍ਹ ਦੀਆਂ, ਉਹਨਾਂ ਦੇ ਵਿੱਚ ਕੀ ਲਾਹਾ ਲੈਣਾ ਹੈ। ਔਰ ਜਿਵੇਂ UP ਦੀ ਇਨਵੈਸਟੀਗੇਟਿਵ ਰਿਪੋਰਟ ਆਈ ਹੈ ਕਿ ਕਿਵੇਂ ਸਹਾਰਨਪੁਰ ਵਿੱਚ ਸਿੱਖਾਂ ਮੁਸਲਮਾਨਾਂ ਵਿਚਕਾਰ ਜਿਹੜੀ ਫਿਰਕੂ ਹਿੰਸਾ ਹੋਈ, ਉਹਦੇ ਲਈ ਲੋਕਲ BJP ਦਾ ਮੈਂਬਰ ਪਾਰਲੀਮੈਂਟ ਜ਼ਿੰਮੇਵਾਰ ਹੈ ਜੀ। ਸੋ ਉਹ ਵੋਟ ਪੋਲੀਟਿਕਸ ਆਪਣੀ ਥਾਂ 'ਤੇ ਚੱਲ ਰਹੀ ਹੈ। ਦੂਸਰੇ ਪਾਸੇ ਕਿਸ ਤਰੀਕੇ ਨਾਲ ਭਾਰਤ ਪਾਕਿਸਤਾਨ ਦੇ ਵਿਚਕਾਰ ਜੇ ਕੋਈ ਨੇੜਲੇ ਜਾਂ ਨਿੱਘੇ ਸੰਬੰਧਾਂ ਦੀ ਗੱਲ ਸੈਕਟਰੀ ਲੈਵਲ ਗੱਲਬਾਤ ਤੋਂ ਤੁਰ ਸਕਦੀ ਸੀ, ਅਤੇ ਉਹ ਵੀ ਜਿਸ ਤਰੀਕੇ ਨਾਲ ਇੱਕ ਤਰਫਾ ਉਹਨਾਂ ਨੇ ਜਿਹੜਾ ਇਸ ਨੂੰ ਕੈਂਸਲ ਕੀਤਾ ਹੈ। ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਜਿਸ ਤਰੀਕੇ ਨਾਲ ਭਾਰਤੀ ਫੋਰਨ ਆਫਿਸ ਰਿਐਕਟ ਕਰ ਰਿਹਾ ਇਸ ਇਸ਼ੂ 'ਤੇ, ਹੋ ਸਕਦਾ ਆਉਣ ਵਾਲੇ ਦਿਨਾਂ 'ਚ ਜਿਹੜੇ ਪਾਕਿਸਤਾਨ ਦੇ ਐਂਬੈਸਡਰ ਨੇ ਨਵੀਂ ਦਿੱਲੀ 'ਚ ਜੀ, ਉਹਨਾਂ ਨੂੰ ਉੱਥੋਂ ਕੱਢਿਆ ਵੀ ਜਾ ਸਕਦਾ ਹੈ ਜਾਂ ਉਹਨਾਂ ਨੂੰ ਫੋਰਨ ਆਫਿਸ ਬੁਲਾ ਕੇ ਰੈਪਰੀਮਾਂਡ ਕੀਤਾ ਜਾ ਸਕਦਾ, ਝਿੜਕਿਆ ਜਾ ਸਕਦਾ, ਜਿਹੜਾ ਕਿ ਬਹੁਤ ਵੱਡਾ ਸਨੱਬ ਹੁੰਦਾ ਹੈ। ਜੀ। ਸੋ ਇਹ ਸਾਰਾ ਇੱਕ ਪਾਸੇ ਤਾਂ ਜਿਹੜਾ ਵੋਟ ਬੈਂਕ ਦੀ ਪੋਲੀਟਿਕਸ ਔਰ ਭਾਰਤ ਦੇ ਮੁਸਲਮਾਨਾਂ ਨੂੰ ਜਿਹੜਾ ਖੌਫਜ਼ਦਾ ਕਰਨ ਦੇ ਲਈ ਇਹ ਸਾਰੇ ਤੌਰ ਤਰੀਕੇ ਨੇ। ਜੀ। ਪੰਜਾਬ ਦੇ ਵਿੱਚ ਅਕਾਲੀਆਂ ਨੂੰ ਖੌਫਜ਼ਦਾ ਕਰਨ ਦੇ ਲਈ ਜਾਂ ਸਿੱਖਾਂ ਨੂੰ ਟਿਕਾਣੇ ਰੱਖਣ ਦੇ ਲਈ ਜਿਸ ਤਰੀਕੇ ਨਾਲ ਇਹਨਾਂ ਚੋਣਾਂ ਤੋਂ ਬਾਅਦ ਮੋਹਨ ਭਾਗਵਤ RSS ਦੇ ਮੁਖੀ ਨੇ, ਜਿਹੜਾ ਪਿਛਲੇ ਦਿਨਾਂ 'ਚ 2-3 ਵਾਰ ਕਹਿ ਚੁੱਕਾ ਹੈ ਕਿ ਸਿੱਖ ਬੋਧੀ ਜੈਨੀ ਹਿੰਦੂਆਂ ਦਾ ਹਿੱਸਾ ਨੇ, ਜੀ, ਆ ਕੇ ਰਾਧਾ ਸਵਾਮੀਆਂ ਦੇ ਮੁਖੀ ਦੇ ਨਾਲ ਗੱਲਬਾਤ ਕੀਤੀ, ਮੱਚ ਪਬਲਿਸਾਈਜ਼ਡ। ਔਰ ਜਿਸ ਤਰੀਕੇ ਨਾਲ ਪੰਜਾਬ ਦੇ BJP ਦੇ ਜਿਹੜੇ ਲੋਕਲ ਲੀਡਰ ਨੇ, ਉਹਨਾਂ ਦੇ ਬਿਆਨ ਇੱਧਰੋਂ ਉੱਧਰੋਂ ਲਵਾਏ ਜਾ ਰਹੇ ਨੇ ਕਿ ਜੀ ਇਹ ਬੰਦ ਕਰੋ, ਅਕਾਲੀਆਂ ਦੇ ਨਾਲ ਅਲਾਇੰਸ ਖ਼ਤਮ ਕਰੋ, ਅਸੀਂ ਆਪਣਾ ਇੰਡੀਪੈਂਡੈਂਟ ਪੰਜਾਬ ਦੇ ਵਿੱਚ ਆਪਣਾ ਆਧਾਰ ਬਣਾਈਏ। ਇਸੇ ਤਰ੍ਹਾਂ ਜੇ ਕੋਈ ਹੁਣ ਸਿੱਖੀ ਦੀ ਕੌਮੀ ਗੱਲ ਹੁੰਦੀ ਹੈ ਅਤੇ ਜੇ ਕੌਮ ਦੇ ਹੀਰੇ ਫਿਲਮ ਪੰਜਾਬ 'ਚ ਰਿਲੀਜ਼ ਹੋਣ ਜਾ ਰਹੀ ਹੈ, ਅਤੇ ਜਿੱਥੇ ਕਾਂਗਰਸ ਆਪਣੇ ਨੰਬਰ ਬਣਾਉਣ ਦੇ ਲਈ ਉਹਨਾਂ ਨੇ ਬਿਆਨਬਾਜ਼ੀ ਸ਼ੁਰੂ ਕੀਤੀ ਹੈ, ਉੱਥੇ ਲਕਸ਼ਮੀਕਾਂਤ ਚਾਵਲਾ ਜਿਹੜੀ ਕਿ ਹਮੇਸ਼ਾ ਹੀ ਸਿੱਖਾਂ ਦੇ ਖਿਲਾਫ ਰਹੀ ਹੈ, ਉਹਨੇ ਵੀ ਬਿਆਨ ਦਾਗਿਆ ਕਿ ਜੀ ਪ੍ਰਧਾਨ ਮੰਤਰੀ ਸੀ ਸਾਡੀ, ਉਹਨੂੰ ਮਾਰਨ ਵਾਲਿਆਂ ਨੂੰ ਜਿਹੜਾ ਉਹ ਬਹੁਤ ਹੀਰੋ ਬਣਾਉਣਾ, ਇਹ ਅਮਨ ਭੰਗ ਕਰ ਦੇਗਾ। ਸੋ ਇੱਕ ਪਾਸੇ ਉਹ ਇਸ ਪਾਸੇ ਲੱਗੇ ਹੋਏ ਨੇ। ਪਰ ਜਿਹੜਾ ਵਿਸ਼ਾ ਮੈਂ ਡਿਸਕਸ ਕਰਨਾ ਚਾਹੁੰਦਾ ਔਰ ਜਿਹੜੀ ਪੂਰੀ ਸਟੋਰੀ ਮੀਡੀਆ ਦੇ ਵਿੱਚ ਜਾਂ ਇੰਟਰਨੈਟ ਦੇ ਉੱਤੇ ਆਈ ਹੈ ਜੀ, ਕਿ ਕਿਵੇਂ ਪਿਛਲੇ 5-6 ਹਜ਼ਾਰ ਸਾਲ ਦੇ ਇਤਿਹਾਸ ਨੂੰ ਹੀ ਹੁਣ ਹਿੰਦੂਤਵਾ ਦੇ ਨੁਕਤਾ ਨਿਗਾਹ ਤੋਂ ਲਿਖਿਆ ਜਾਣਾ, ਉਸ ਦੇ ਲਈ ਕਿਵੇਂ RSS ਨੇ ਔਰ ਉਹਨਾਂ ਦੀ ਇੱਕ ਬਾਡੀ ਜਿਹੜੀ ਕਿ ਉਹਨਾਂ ਨੇ ਇਸ ਫੀਲਡ ਦੇ ਵਿੱਚ ਕੰਮ ਕਰਨ ਲਈ 1994 ਦੇ ਵਿੱਚ ਬਣਾਈ ਸੀ, ਅਖਿਲ ਭਾਰਤੀ ਇਤਿਹਾਸ ਸੰਚਾਲਨ ਯੋਜਨਾ। ਜੀ, ਉਹਨਾਂ ਨੇ ਕੀ ਰੁਖ ਫੜਿਆ। ਆਮ ਦਰਸ਼ਕਾਂ ਸਰੋਤਿਆਂ ਦੀ ਜਾਣਕਾਰੀ ਲਈ ਅਸੀਂ ਦੱਸ ਦਈਏ ਕਿ ਜਦੋਂ ਇਸਲਾਮ ਦੇ ਹਵਾਲੇ ਨਾਲ ਗੱਲ ਹੁੰਦੀ ਹੈ ਤਾਂ ਉਹਨਾਂ ਦੀ ਕੁਰਾਨ ਮਜੀਦ ਜਾਂ ਕੁਰਾਨ ਸ਼ਰੀਫ ਮੁੱਖ ਪੁਸਤਕ ਹੈ, ਔਰ ਉਸ ਤੋਂ ਬਾਅਦ ਉਹਨਾਂ ਦੀ ਧਾਰਮਿਕ ਅਕੀਦਾ ਉਹਨਾਂ ਦੇ ਲਈ ਅੱਲਾ ਦਾ ਵਰਡ ਹੈ ਜੀ। ਔਰ ਹਦੀਸਾਂ, ਜਿਹਨੂੰ ਅਸੀਂ ਹਦੀਸ ਉਹਦੇ 'ਚ ਕਹਿੰਦੇ ਨੇ, ਅਸੀਂ ਹਦੀਸਾਂ ਵੀ ਪੰਜਾਬੀ 'ਚ ਕਹਿੰਦੇ ਹਾਂ। ਅਤੇ ਹੋਰ ਜਿਹੜਾ ਉਸ ਤੋਂ ਬਾਅਦ ਹੈ ਉਹ ਉਹਨਾਂ ਦਾ ਸੈਕੰਡਰੀ ਪਾਰਟ ਹੈ ਜਾਂ ਸੈਕੰਡਰੀ ਕੈਨਨ ਕਹਿੰਦੇ ਨੇ। ਪ੍ਰਾਇਮਰੀ ਕੈਨਨ ਕੁਰਾਨ ਸ਼ਰੀਫ ਹੈ ਜੀ। ਇਸੇ ਤਰ੍ਹਾਂ ਈਸਾਈਅਤ ਦੇ ਹਵਾਲੇ ਨਾਲ ਬਾਈਬਲ, ਬੇਸ਼ੱਕ ਉਹ ਹੀਬਰੂ 'ਚ ਲਿਖੀ ਗਈ, ਗ੍ਰੀਕ 'ਚ ਆਈ, ਕਈ ਟਰਾਂਸਲੇਸ਼ਨਸ ਹੋਈਆਂ, ਪਰ ਈਸਾਈ ਮੱਤ ਦੇ ਵੇਰਵੇ ਦੇ ਲਈ ਉਹਨਾਂ ਦੀ ਧਾਰਮਿਕ ਕੈਨਨ ਜਿਹੜੀ ਹੈ ਬਾਈਬਲ ਹੈ। ਅਤੇ ਫਿਰ ਉਹਨੂੰ ਸਪੋਰਟ ਕਰਨ ਲਈ ਗੋਸਪਲਸ ਜਾਂ ਉਸ ਵੇਲੇ ਦੀਆਂ ਕਹਾਣੀਆਂ ਜਾਂ ਹੋਰ ਸੋਰਸ ਜਿਹੜੇ ਨੇ ਉਹ ਨੇ। ਇਸੇ ਤਰ੍ਹਾਂ ਸਿੱਖ ਧਰਮ ਦੇ ਹਵਾਲੇ ਨਾਲ ਸਾਡੀ ਮੁੱਢਲੀ ਕੈਨਨ, ਪ੍ਰਾਇਮਰੀ ਕੈਨਨ ਗੁਰੂ ਗ੍ਰੰਥ ਸਾਹਿਬ ਹੈ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।
ਤੇ ਇਸ ਦੇ ਨਾਲ ਰਿਲੇਟਡ ਫਿਰ ਅਸੀਂ ਭਾਈ ਨੰਦ ਲਾਲ ਜੀ, ਭਾਈ ਗੁਰਦਾਸ ਜੀ ਇਤਿਹਾਦਕ ਜਿਹੜੇ ਨੇ ਉਹਨਾਂ ਦੀਆਂ ਰਚਨਾਵਾਂ ਨੂੰ ਵੀ ਜਿਹੜਾ ਹੈ ਉਹ ਐਜ਼ ਏ ਸੈਕੰਡਰੀ ਸੋਰਸ ਉਹਦੇ 'ਚ ਬਾਕੀ ਵੀ ਜਿਹੜਾ ਸਾਡਾ ਇਤਿਹਾਸਕ ਮੈਟੀਰੀਅਲ ਹੈ, ਇਤਿਹਾਸ ਹੈ, ਪਰੰਪਰਾ ਹੈ, ਹਿੰਦੂ ਮਤ ਦੇ ਹਵਾਲੇ ਨਾਲ, ਕਿਉਂਕਿ ਪਹਿਲੀ ਗੱਲ ਤਾਂ ਉਹਨਾਂ ਦੀ ਕੋਈ ਇੱਕ ਸੈਂਟਰਲ ਕੈਨਨ ਨਹੀਂ ਹੈ, ਪਰ ਜਿਹੜੇ ਵੇਦ ਨੇ ਰਿਗ, ਸ਼ਾਮ, ਯਜੁਰ, ਅਥਰਵ, ਉਹਨਾਂ ਨੂੰ ਜਿਹੜਾ ਹੈ ਉਹ ਸਭ ਤੋਂ ਪੁਰਾਣਾ ਸੋਰਸ ਮੰਨਿਆ ਜਾਂਦਾ ਹੈ ਹਿੰਦੂ ਮਤ ਦਾ। ਯਹੂਦੀਆਂ ਦੇ ਹਵਾਲੇ ਨਾਲ ਜਿਹੜੀ ਹੈ ਓਲਡ ਟੈਸਟਾਮੈਂਟ, ਜਿਹਦੇ ਵਿੱਚ 10 ਕਮਾਂਡਮੈਂਟਸ ਨੇ, ਉਹ ਉਹਨਾਂ ਦੀ ਮੂਲ ਪ੍ਰਾਇਮਰੀ ਕੈਨਨ ਹੈ। ਔਰ ਉਸ ਤੋਂ ਬਾਅਦ ਉਹਦੇ 'ਤੇ ਬੇਸਡ ਟੋਰਾ ਔਰ ਫਿਰ ਮੋਜ਼ਿਸ ਦੀਆਂ ਸੇਇੰਗ ਜਾਂ ਡੇਵਿਡ ਦੀਆਂ ਉਹ ਹੋਰ ਉਹਨਾਂ ਦੇ ਸੋਰਸ ਨੇ ਜੀ। ਔਰ ਜਿਹੜਾ ਜ਼ੋਰੈਸਟਰੀਅਨ ਮਤ ਹੈ, ਜਿਹੜਾ ਕਿ ਜ਼ੋਰੇਬ ਉਹਨਾਂ ਦਾ ਪਵਿੱਤਰ ਗ੍ਰੰਥ ਪ੍ਰਾਇਮਰੀ ਕੈਨਨ ਹੈ, ਬਾਕੀ ਉਹਨਾਂ ਦੇ ਹੋਰ ਤੌਰ ਤਰੀਕੇ ਨੇ। ਹਿੰਦੂ ਮਤ ਦੇ ਹਵਾਲੇ ਨਾਲ 4 ਵੇਦ ਰਿਗ, ਸ਼ਾਮ, ਯਜੁਰ, ਅਥਰਵ, ਇਹ ਉਹਨਾਂ ਦਾ ਮੂਲ ਵੈਦਿਕ ਧਰਮ ਹੈ। ਸਭ ਤੋਂ ਪੁਰਾਣਾ ਉਹਨਾਂ 'ਚੋਂ ਰਿਗਵੇਦ ਹੈ, ਜਿਹਦਾ ਸਮਾਂ ਜਿਹੜਾ 3.5 ਜਾਂ 4000 ਸਾਲ ਬਣਦੇ ਜੀ। ਹੁਣ ਵੇਦਾਂ ਦੀ ਜਿਹੜੀ ਇੰਟਰਪ੍ਰੀਟੇਸ਼ਨ ਹੈ, ਵੇਦਾਂ ਦੀ ਅੱਗੋਂ ਪਰਿਭਾਸ਼ਾ ਹੈ ਜਾਂ ਉਸ ਦੀ ਵਿਆਖਿਆ ਹੈ, ਉਹਨਾਂ ਨੂੰ ਸਿਮਰਤੀਆਂ ਕਿਹਾ ਜਾਂਦਾ ਹੈ ਸੰਸਕ੍ਰਿਤ ਦੇ ਵਿੱਚ। ਔਰ ਉਹ ਸਿਮਰਤੀਆਂ ਵੇਦਾਂ ਦਾ ਹੀ ਇਨਫੈਕਟ ਵੇਦਾਂ 'ਤੇ ਹੀ ਆਧਾਰਿਤ ਨੇ। ਔਰ ਉਹਨਾਂ ਦੇ ਵਿੱਚ ਫਿਰ ਉਸ 'ਚੋਂ ਅੱਗੋਂ ਵੀ ਕਈ ਕੁਛ, ਜਿਵੇਂ ਮਨੂ ਸਿਮਰਤੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ 'ਚ ਫਿਰ ਲੋਕਲ ਲਾਅ, ਹਿੰਦੂ ਕੋਡ ਜਿਹੜਾ ਹੈ, ਹਿੰਦੂ ਕਾਨੂੰਨ ਵੀ ਸਿਮਰਤੀਆਂ 'ਚੋਂ ਨਿਕਲਦਾ ਜੀ। ਇਸੇ ਤਰ੍ਹਾਂ ਫਿਰ ਹਿੰਦੂ ਮਤ ਦਾ ਦੂਸਰਾ ਜਿਹੜਾ ਪਾਵਰਫੁਲ ਮੂਲ ਉਹਨਾਂ ਦਾ ਵੇਦ ਹੀ ਰਹੇਗਾ। ਔਰ ਉਹ ਵੈਦਿਕ ਧਰਮ ਹੋਣ ਕਰਕੇ ਵੱਖਰੀ ਗੱਲ ਹੈ ਕਿ ਅੱਜ ਜਿਹੜਾ ਹਿੰਦੂਤਵਾ ਵੇਚਿਆ ਜਾ ਰਿਹਾ ਜਾਂ ਪੋਪੂਲਰ ਹੈ, ਉਹਦਾ ਵੇਦਾਂ ਦੇ ਨਾਲ ਕੋਈ ਸੰਬੰਧ ਨਹੀਂ ਹੈ, ਕਿਉਂਕਿ ਵੇਦਾਂ ਦੇ ਵਿੱਚ ਮੂਰਤੀ ਪੂਜਾ ਨਹੀਂ ਸੀ। ਇਸ ਲਈ ਸਵਾਮੀ ਦਇਆਨੰਦ ਜਿਹਨੇ ਆਰੀਆ ਸਮਾਜ ਬਣਾਇਆ ਔਰ ਇਹ ਕਿਹਾ ਕਿ ਅਸੀਂ ਆਰੀਆ, ਅਸੀਂ ਹਿੰਦੂ ਨਹੀਂ ਹੈ ਜੀ। ਔਰ ਉਹਨਾਂ ਨੇ ਵੀ ਮੂਰਤੀ ਪੂਜਾ ਦਾ ਪੁੱਜ ਕੇ ਖੰਡਨ ਕੀਤਾ ਕਿ ਵੀ ਇਹ ਤਾਂ ਸਾਡੇ ਵੈਦਿਕ ਧਰਮ ਦੇ ਮੁਤਾਬਕ ਹੀ ਨਹੀਂ ਹੈ। ਔਰ ਇਹੀ ਕਾਰਨ ਸੀ ਵੀ ਐਸਾ ਕਿਹਾ ਜਾਂਦਾ ਹੈ ਵੀ ਈਵਨ ਸਵਾਮੀ ਦਇਆਨੰਦ ਦੀ ਜਿਹੜੀ ਮੌਤ ਹੈ ਉਹ ਵੀ ਸਨਾਤਨ ਧਰਮੀ, ਜਿਨ੍ਹਾਂ ਦਾ ਸਾਰਾ ਆਧਾਰ ਹੀ ਮੂਰਤੀ ਪੂਜਾ ਹੈ, ਉਹਨਾਂ ਵਾਲਿਆਂ ਨੇ ਉਸ ਨੂੰ ਪੋਇਜ਼ਨ ਕੀਤਾ ਜਾਂ ਮਾਰਿਆ, ਇੱਕ ਵੱਖਰਾ ਵਿਸ਼ਾ। ਪਰ ਦੂਸਰਾ ਪਾਰਟ ਜਿਹੜਾ ਹਿੰਦੂ ਫਿਲਾਸਫੀ ਦੇ ਹਵਾਲੇ ਨਾਲ ਸ਼ਾਸਤਰ ਨੇ ਜੀ, 6 ਸ਼ਾਸਤਰ ਜਿਹੜੇ ਨੇ ਉਹ ਉਹਨਾਂ ਦੇ ਮੰਨੇ ਜਾਂਦੇ ਨੇ। ਸ਼ਾਸਤਰ ਮੋਰ ਔਰ ਲੈਸ ਉਹਨਾਂ ਨੂੰ ਤੁਸੀਂ ਸਕੂਲ ਆਫ ਫਿਲਾਸਫੀ ਕਹਿ ਸਕਦੇ ਹੋ। ਉਹ ਸਿਧਾਂਤ ਦੀ ਗੱਲ ਹੈ। ਖੱਟ ਸ਼ਾਸਤਰ ਗੁਰਬਾਣੀ 'ਚ ਵੀ ਕਈ ਥਾਂ ਜਦੋਂ ਇਹ ਗੱਲ ਹੁੰਦੀ ਹੈ ਕਿ ਵੀ ਇਹ 6 ਸ਼ਾਸਤਰਾਂ ਦੀ ਗੱਲ ਹੈ, ਸੋ ਬਹੁਤ ਵਾਰੀ ਇਹ ਇੱਕ ਰੈਫਰੈਂਸ ਮਟੀਰੀਅਲ ਦੇ ਤੌਰ ਤੇ ਹੁੰਦਾ ਹੈ ਕਿ ਭਾਈ ਇਹ 4 ਵੇਦ ਨੇ, 6 ਸ਼ਾਸਤਰ ਨੇ। ਸੋ ਕਈ ਵਾਰ ਵੇਦ, ਸ਼ਾਸਤਰ, ਸਿਮਰਤੀਆਂ ਅਸੀਂ ਹਿੰਦੂ ਮਤ ਦੇ ਸਾਰੇ ਹੀ ਪ੍ਰਾਇਮਰੀ ਔਰ ਸੈਕੰਡਰੀ ਸੋਰਸ ਗਿਣਦੇ ਹਾਂ ਜੀ। ਹੁਣ ਜਿਹੜੀ ਗੱਲ ਜਿਸ ਦੇ ਉੱਤੇ ਸਟੋਰੀ ਆਧਾਰਿਤ ਹੈ, ਜਿਹੜੀ ਮੈਂ ਸਾਂਝੀ ਕਰਾਂਗਾ, ਉਹ ਨੇ ਪੁਰਾਣ। ਹੁਣ ਪੁਰਾਣ ਜਿਹੜੇ ਨੇ ਉਹ ਬਹੁਤ ਲੇਟਰ ਆਏ, ਬਹੁਤ ਬਾਅਦ ਦੇ ਵਿੱਚ ਆਏ, ਔਰ ਬਹੁਤ ਸਾਰੇ ਉਹਦੇ ਜਿਹੜਾ ਅੱਜ ਹਿੰਦੂਤਵਾ ਵੇਚਿਆ ਜਾ ਰਿਹਾ ਹੈ ਜਾਂ ਜਿਹੜਾ ਅੱਜ ਹਿੰਦੂ ਮਤ ਜਿਹਦੇ 'ਚ ਕਿ ਅਵਤਾਰਵਾਦ ਹੈ ਕਿ ਜੀ ਵਿਸ਼ਨੂੰ ਜੀ ਦੇ ਅਵਤਾਰ ਨੇ, ਇੰਨੇ ਅਵਤਾਰ ਨੇ, ਕੋਈ ਮਤਸਯ ਹੈ, ਕੋਈ ਮੱਛੀ ਅਵਤਾਰ ਹੈ, ਕੋਈ ਬਲਰਾਮ ਹੈ, ਕੋਈ ਕ੍ਰਿਸ਼ਨ ਜੀ ਨੇ, ਰਾਮਚੰਦਰ ਜੀ ਨੇ, ਇਹ ਸਾਰਾ ਪੁਰਾਣਿਕ ਜਿਹੜਾ ਹੈ ਉਹਦੇ 'ਤੇ ਹੀ ਆਧਾਰਿਤ ਹੈ। ਰਾਮਾਇਣ ਵੀ ਜਿਹੜਾ ਹੈ ਉਹ ਤਾਂ 14ਵੀਂ 15ਵੀਂ ਸਦੀ ਦੇ ਵਿੱਚ ਆਈ, ਪਰ ਮਹਾਭਾਰਤ ਪੁਰਾਣ ਜਿਹਦੇ 'ਚੋਂ ਗੀਤਾ ਦਾ ਉਪਦੇਸ਼ ਨਿਕਲਦਾ ਹੈ, ਉਹ ਵੀ ਇੱਕ ਪੁਰਾਣ ਹੈ। ਇਹ ਯਕੀਨ ਕੀਤਾ ਜਾਂਦਾ ਹੈ ਜਾਂ ਜਿੰਨੀ ਕੁ ਗਿਣਤੀ, ਕਿਉਂਕਿ ਪੁਰਾਣਾਂ ਦੀ ਗਿਣਤੀ ਬਹੁਤ ਸਾਰੀਆਂ ਤਾਂ ਉਸ ਦੇ ਵਿੱਚ ਮਨ ਘੜਤ ਗੱਲਾਂ 'ਤੇ ਹੀ ਆਧਾਰਿਤ ਬਣਾਇਆ, ਪਰ 18 ਪੁਰਾਣ ਅਕਸਰ ਜਦੋਂ ਵੀ ਅਸੀਂ ਪੜ੍ਹਦੇ ਰਹੇ ਜਾਂ ਕੋਈ ਵੀ ਫਿਲਾਸਫੀ ਦੇ ਵਰਲਡ ਦੇ ਵਿੱਚ 18 ਪੁਰਾਣ ਕੋਟ ਹੁੰਦੇ ਨੇ ਕਿ ਜੀ ਇਹ ਗਰੁੜ ਪੁਰਾਣ ਹੈ, ਸਕੰਦ ਪੁਰਾਣ ਹੈ, ਮਹਾਭਾਰਤ ਪੁਰਾਣ ਹੈ ਔਰ ਦੂਸਰੇ ਪੁਰਾਣ ਨੇ। ਪਰ ਅੱਜ ਜਿਹੜਾ ਹਿੰਦੂਤਵਾ ਜਿਸ ਨੂੰ RSS ਨੇ ਪਿਛਲੇ ਲਗਭਗ 90 ਸਾਲ ਦੇ ਵਿੱਚ ਪੋਲੀਟੀਕਲ ਪਾਵਰ ਤੱਕ ਪਹੁੰਚਾ ਦਿੱਤਾ ਹੈ, ਉਹ ਹੁਣ ਕਿਵੇਂ ਬੀਤੇ ਦੇ ਸਾਰੇ ਇਤਿਹਾਸ ਨੂੰ ਪੁਰਾਣਾਂ ਦੇ ਆਧਾਰ ਤੇ ਲਿਖਣ ਜਾ ਰਿਹਾ, ਲਿਖੇਗਾ ਜੀ। ਔਰ ਉਹਨਾਂ ਨੇ ਇਹ ਦਾਅਵਾ ਵੀ ਕਰ ਦਿੱਤਾ ਹੈ ਵੀ ਇਹ ਗੱਲ ਗਲਤ ਹੈ ਕਿ 18 ਪੁਰਾਣ ਨੇ। ਉਹਨਾਂ ਨੇ ਆਲਰੇਡੀ ਇਸ ਕਿਸਮ ਦੇ ਹੋਰ ਮਨ ਘੜਤ ਵਿੱਚ ਵਾੜ ਲਏ ਹੋਏ ਨੇ। ਉਹਨਾਂ ਦਾ ਕਹਿਣਾ ਜੀ ਕਿ ਸਾਡੇ 106 ਪੁਰਾਣ ਨੇ, ਔਰ ਉਹਨਾਂ ਨੇ ਕਿਹਾ ਜੀ ਬੇਸ਼ੱਕ ਮੈਜੋਰਟੀ ਸੰਸਕ੍ਰਿਤ ਦੇ ਵਿੱਚ ਨੇ, ਪਰ ਸਾਨੂੰ ਹੁਣ ਉਹ ਵੀ ਲੱਭੇ ਨੇ, ਜਿਵੇਂ ਸਕੰਦ ਪੁਰਾਣ ਜਿਹੜਾ ਉਹ ਬੰਗਲਾ ਜ਼ਬਾਨ ਦੇ ਵਿੱਚ ਵੀ ਹੈ। ਸੋ ਇਹ 18 ਦੇ ਜਿਹੜੇ ਨੇ ਆਲਰੇਡੀ 106 ਬਣਾ ਦਿੱਤੇ ਨੇ। ਔਰ ਉਹ ਕਿਵੇਂ ਸਿਸਟੇਮੈਟਿਕਲੀ ਇਸ ਗੱਲ ਨੂੰ ਇੰਪਲੀਮੈਂਟ ਕਰਨ ਜਾ ਰਹੇ ਨੇ ਕਿ ਸਾਰੇ ਭਾਰਤ ਦੇ ਕਬੀਲਿਆਂ ਦੀ, ਜ਼ਿਲ੍ਹਿਆਂ ਦੀ ਔਰ ਸਾਰੀ ਹਿਸਟਰੀ ਨੂੰ ਉਹਨਾਂ ਨੇ
ਇਸ ਹਿੰਦੂਤਵ ਆ ਪੁਰਾਣ ਬੇਸਡ, ਵੇਦ ਬੇਸਡ ਨਹੀਂ, ਜੀ ਜਿਹੜਾ ਕਿ ਉਹਨਾਂ ਦਾ ਮੂਲ ਹੈ, ਕਿਉਂਕਿ ਉਹਦੇ ਚ ਉਹਨਾਂ ਦਾ ਨਿਕਲਦਾ ਕੁਝ ਨਹੀਂ, ਵੇਚਿਆ ਨਹੀਂ ਜਾਂਦਾ ਕੁਝ ਵੀ। ਸੋ ਇਹ ਸਟੋਰੀ ਇਹਦੇ ਤੇ ਹੀ ਆਧਾਰਿਤ ਹੈ, ਔਰ ਇਹਦਾ ਟਾਈਟਲ ਇਹ ਹੈ 6 times more Purans in hand, RSS puts 100 on job for new history, ਕਿ 100 ਬੰਦਿਆਂ ਨੂੰ ਉਹਨਾਂ ਨੇ ਨਵਾਂ ਇਤਿਹਾਸ ਲਿਖਣ ਦੇ ਉੱਤੇ ਲਾ ਦਿੱਤੇ ਤੇ 18 ਪੁਰਾਣਾਂ ਦੀ ਥਾਂ ਹੁਣ 6 ਗੁਣਾ ਜ਼ਿਆਦਾ 106 ਪੁਰਾਣ ਜਿਹੜੇ ਨੇ ਉਹ ਉਹਨਾਂ ਨੇ ਕੱਢ ਲਏ ਨੇ ਜੀ। As part of grand preparations for its century, in 2025, the RSS is working on writing a version of Indian history based on the Puranas, ਕਿ 2025 ਦੇ ਵਿੱਚ RSS ਨੂੰ ਬਣੇ 100 ਸਾਲ ਹੋ ਜਾਣੇ ਨੇ। ਸੋ ਉਸ ਤੱਕ ਪਹੁੰਚਣ ਤੋਂ ਪਹਿਲਾਂ ਉਹ ਪੁਰਾਣਾਂ ਤੇ ਆਧਾਰਿਤ ਆਪਣੀ ਹਿਸਟਰੀ ਨੂੰ ਦੁਬਾਰਾ ਲਿਖ ਰਹੇ ਨੇ। The 10-year project has been dubbed ਪੁਰਾਣਾ ਅੰਤਰਗਤ ਇਤਿਹਾਸ। ਹੁਣ 2014 ਹੈ, ਸੋ 2025 ਤੱਕ ਪਹੁੰਚਣ ਤੋਂ ਪਹਿਲਾਂ 10 ਸਾਲ ਦੇ ਵਿੱਚ ਉਹਨਾਂ ਨੇ ਸਾਰਾ ਇਤਿਹਾਸ ਜਿਹੜਾ ਹੈ ਉਹ ਬਦਲ ਦੇਣਾ, ਔਰ ਉਹਦਾ ਨਾਮ ਉਹਨਾਂ ਨੇ ਰੱਖਿਆ ਪੁਰਾਣਾ ਅੰਤਰਗਤ ਇਤਿਹਾਸ ਜੀ। The Sangh is also planning to put together the history of each one of the over 670 districts in the country, as well as history of over 600 tribal communities in India, ਕਿ ਭਾਰਤ ਦੇ 670 ਜ਼ਿਲ੍ਹੇ ਤੇ 600 ਕਬੀਲਿਆਂ ਦਾ ਇਤਿਹਾਸ ਵੀ ਜਿਹੜਾ ਹੈ ਉਹ ਦੁਬਾਰਾ RSS ਲਿਖਾ ਰਹੇ। An organization linked to the RSS, the ਅਖਿਲ ਭਾਰਤੀ ਇਤਿਹਾਸ ਸੰਚਾਲਨ ਯੋਜਨਾ, ਜਿਹਨੂੰ ABC ਅੱਗੇ ਤੋਂ ਅਸੀਂ ਕਵਾਂਗੇ, ABC ਜਿਹੜੀ ਹੈ ਉਹਨੇ has arranged a workshop for over 100 historians in Palampur, Bankatha, Gujarat on August 22 to 24 for its ਪੁਰਾਣਾ ਅੰਤਰਗਤ ਇਤਿਹਾਸ project। ਇਸ ਗੱਲ ਦੇ ਲਈ ਇਸ ਅਖਿਲ ਭਾਰਤੀ ਇਤਿਹਾਸ ਸੰਚਾਲਨ ਯੋਜਨਾ ਵਾਲਿਆਂ ਨੇ 100 ਇਤਿਹਾਸਕਾਰਾਂ ਨੂੰ ਪਾਲਮਪੁਰ ਗੁਜਰਾਤ ਦੇ ਵਿੱਚ 22 ਤੋਂ 24 ਅਗਸਤ ਤੱਕ ਇਸ ਪ੍ਰੋਜੈਕਟ ਤੇ ਬਰੀਫ ਕਰਨ ਦੇ ਲਈ ਸੱਦਿਆ। The historians called are mostly professors of history in various universities associated with ABC and its office bearers, ਕਿ ਜਿਹੜੇ ਇਸ ABC ਦੇ ਹੀ ਪਹਿਲਾਂ ਹੀ ਪ੍ਰੋਫੈਸਰ ਜਿਹੜੇ ਯੂਨੀਵਰਸਿਟੀਆਂ 'ਚ ਲੱਗੇ ਹੋਏ ਨੇ ਪਰ ਇਹਦੇ ਨਾਲ ਹੀ RSS ਨਾਲ ਜੁੜੇ ਹੋਏ ਨੇ ਜੀ, ਉਹਨਾਂ ਨੂੰ ਇਨਵਾਈਟ ਕੀਤਾ ਗਿਆ। ABC has also established a ਭਾਰਤੀय ਪੁਰਾਣ ਅਧਿਐਨ ਸੰਸਥਾਨ, Indian Institute of Purana Studies, on the premises of RSS headquarters at Keshav Kunjan, Delhi in this regard। ਵੀ ਆਲਰੇਡੀ ਉਹਨਾਂ ਨੇ ਇਸ ਸੰਬੰਧੀ ਆਪਣਾ ਦਿੱਲੀ ਦੇ ਵਿੱਚ ਜਿਹੜਾ ਕੇਸ਼ਵ ਕੁੰਜ ਦੇ ਵਿੱਚ RSS ਦਾ ਹੈੱਡਕੁਆਰਟਰ ਹੈ ਉੱਥੇ ਉਹਨਾਂ ਨੇ ਭਾਰਤੀ ਪੁਰਾਣ ਅਧਿਐਨ ਸੰਸਥਾਨ ਵੀ ਸਥਾਪਿਤ ਕਰ ਦਿੱਤੇ। ਬਾਲਮਕੰਦ ਪਾਂਡੇ ਇਸ ਸੰਘ ਪ੍ਰਚਾਰਕ ਐਂਡ ਦਾ ਆਰਗੇਨਾਈਜ਼ਿੰਗ ਸੈਕਟਰੀ ਆਫ ਦਾ ABC said the RSS quote, the RSS wants to trace Indian historiography to write and see history in the right perspective. History is just history and the Puranas are the main source of history in India। ਉਹ ਕਹਿੰਦਾ ਜੀ ਕਿ RSS ਹੁਣ ਆਪਣੀਆਂ ਜੜ੍ਹਾਂ ਲੱਭਣਾ ਚਾਹੁੰਦੀ ਤਾਂ ਕਿ ਠੀਕ ਢੰਗ ਨਾਲ ਹਿਸਟਰੀ ਲਿਖੀ ਜਾਏ। ਉਹਨੇ ਕਿਹਾ ਜੀ ਕਿ ਇਤਿਹਾਸ ਦਾ ਇਤਿਹਾਸ ਹੈ ਔਰ ਪੁਰਾਣ ਜਿਹੜੇ ਨੇ ਉਹੀ ਮੇਨ ਸੋਰਸ ਨੇ ਇਤਿਹਾਸ ਜਿਹੜਾ, ਹਾਲਾਂਕਿ ਜ਼ਿਆਦਾ ਪੁਰਾਣ ਜਿਹੜੇ ਨੇ 2-3 ਚੋਂ ਗਪੌੜ ਨੇ, ਉਹ ਜਿਉਂ ਕੋ ਬੈਠਾ ਇਮੈਜਿਨ ਕਰੀ ਗਿਆ ਉੱਦਾਂ ਦੀਆਂ ਕਹਾਣੀਆਂ ਲਿਖੀ ਗਿਆ, ਲੋਕਾਂ ਨੂੰ ਪੰਡਤ ਸੁਣਾਈ ਗਏ, ਉੱਦਾਂ ਦੀ ਪੂਜਾ ਕਰਵਾਈ ਗਏ, ਪਰ ਇਹ ਇਹਨਾਂ ਦਾ ਹੁਣ ਇਤਿਹਾਸ ਜਿਹੜਾ ਹੈ ਉਹ ਪੁਰਾਣਾ ਚੋਂ ਨਿਕਲੇਗਾ ਜਿਨ੍ਹਾਂ ਦਾ ਇਤਿਹਾਸ ਨਾਲ ਕੋਈ ਵਾਸਤਾ ਨਹੀਂ ਜੀ। The projects were discussed at a meeting of senior RSS leaders last month near Indore। ਇੰਦੌਰ 'ਚ ਜਿਹੜਾ ਪਿਛਲੇ ਦਿਨਾਂ 'ਚ ਹੋਇਆ ਉਹਨਾਂ ਦਾ ਇਕੱਠ, ਉਹਦੇ 'ਚ ਉਹਨੂੰ ਡਿਸਕਸ ਕੀਤਾ ਗਿਆ। While the ABC has been working on ਪੁਰਾਣਾ ਅੰਤਰਗਤ ਇਤਿਹਾਸ for past few years, the project to cover history of districts is a new scheme। ਕਿ ਉਹ ਪਹਿਲਾਂ ਇਹਦੇ 'ਤੇ ਕੰਮ ਕਰ ਰਹੇ ਸੀ ਪਰ ਕਿ ਹੁਣ ਜ਼ਿਲ੍ਹਿਆਂ ਦਾ ਇਤਿਹਾਸ ਵੀ ਲਿਖਣਾ ਹੈ, ਇਹ ਉਹਨਾਂ ਦੀ ਨਵੀਂ ਸਕੀਮ ਹੈ ਜੀ। The organization is planning to tap local historians who can write the history of their districts, providing them all possible help। ਉਹ ਲੋਕਲ ਇਤਿਹਾਸਕਾਰ ਲੱਭਣਗੇ ਕਿ ਜ਼ਿਲ੍ਹਿਆਂ ਦਾ ਇਤਿਹਾਸ ਉਹ ਲਿਖਣ। ਪਾਂਡੇ ਨੇ ਕਿਹਾ, I understand it is a tough job but we need such regional and sub-regional history, ਕਿ ਇਹ ਟਫ ਹੈ ਪਰ ਅਸੀਂ ਇਸ ਨੂੰ ਲਿਖਵਾਵਾਂਗੇ। The Gujarat conference would be followed up by meeting at the state level to speed up the district project। ਵੀ ਪਹਿਲਾਂ ਉੱਥੇ ਮੀਟਿੰਗ ਹੋਏਗੀ ਫਿਰ ਸਟੇਟ ਲੈਵਲ ਦੀ ਮੀਟਿੰਗ ਹੋਏਗੀ। ਹੁਣ ਐਜ਼ ਪਰ ABC ਇਟ ਇਜ਼ ਲੁਕਿੰਗ ਐਟ 106 ਪੁਰਾਣਸ, ਆਰਗੂਇੰਗ that it is wrong to say that there are just 18 of them। ਕਹਿੰਦੇ ਇਹ 106 ਨੇ ਪੁਰਾਣ, ਇਹ ਕਹਿਣਾ ਗਲਤ ਹੈ ਕਿ 18 ਪੁਰਾਣ ਨੇ ਜੀ। These additional Purans it claims were arranged from different libraries, universities and personal collections in India and other countries। ਇਹ ਸਾਨੂੰ ਲਾਇਬ੍ਰੇਰੀਆਂ ਚੋਂ
ਪਰਸਨਲ ਕਲੈਕਸ਼ਨ ਚੋਂ, ਯੂਨੀਵਰਸਿਟੀਆਂ ਚੋਂ ਔਰ ਬਾਹਰ ਦੇਸ਼ ਚੋਂ ਮਿਲੇ ਨੇ। ਇਹ ਇਵੇਂ ਹੀ ਹੈ ਜਿਵੇਂ ਕਿਤੇ ਅਮਰੂਦ ਲੱਭੇ ਆ ਇਹਨਾਂ ਨੂੰ, ਜਿਹੜਾ ਸੈਂਕੜਿਆਂ ਹਜ਼ਾਰਾਂ ਸਾਲਾਂ 'ਚ ਨਹੀਂ ਸੀ ਲੱਭੇ, ਇਹਨਾਂ ਦੇ 18 ਦੇ 106 ਪੁਰਾਣ ਹੋ ਗਏ ਜੀ। The Puranas are ancient Hindu texts eulogizing deities through stories told by one person to another। ਕਿ ਜੀ ਇਹ ਸਾਡੀ oral tradition, ਇੱਕ ਨੇ ਦੂਜੇ ਨੂੰ ਕਹਾਣੀ ਸੁਣਾਈ, ਉਹਦੇ ਤੇ ਆਧਾਰਿਤ ਨੇ। They cover creation of the universe to destruction and the genealogies of kings, heroes, sages and demigods। ਕਿ ਵੀ ਇਹ ਕਿਵੇਂ ਸ੍ਰਿਸ਼ਟੀ ਬਣੀ, ਕਿਵੇਂ ਤਬਾਹ ਹੋਈ, ਇਹ ਵੀ, ਔਰ ਰਾਜਿਆਂ, ਹੀਰੋਆਂ, ਰਿਸ਼ੀਆਂ, ਮੁਨੀਆਂ, ਇਹਨਾਂ ਦੀ ਜਿਹੜੀ ਹੈ ਉਹ ਕਹਾਣੀ ਵੀ ਬਿਆਨ ਕਰਦੇ ਨੇ। ਔਰ ਉਹਨਾਂ ਨੇ ਨਾਲ ਹੀ ਕਨਕਲੂਡ ਕੀਤਾ ਕਿ ਜੀ ਇਸ ਵੇਲੇ ਸਾਡੇ ਕੋਲ ਇਹਨਾਂ ਪੁਰਾਣਾਂ ਦੇ 8.5 ਲੱਖ ਸ਼ਲੋਕ ਨੇ, ਔਰ 8.5 ਲੱਖ ਸ਼ਲੋਕਾਂ ਨੂੰ ਵੀ ਅਸੀਂ ਇਕੱਠੇ ਕਰਨ ਦੇ ਲਈ ਜਿਹੜਾ ਉਹਨਾਂ ਦਾ ਇੱਕ ਇੰਡੈਕਸ ਵੀ ਬਣਾਵਾਂਗੇ, ਔਰ ਉਹਨਾਂ ਪੁਰਾਣਾਂ ਦੇ ਉੱਤੇ ਆਧਾਰਿਤ ਅਸੀਂ 100 ਵੋਲੀਅਮ ਵਾਲਾ ਐਨਸਾਈਕਲੋਪੀਡੀਆ ਆਫ ਪੁਰਾਣਾਸ ਇਹ ਵੀ ਪ੍ਰਿਪੇਅਰ ਕਰਾਂਗੇ। ਸੋ ਉਹ ਸਿਰਫ ਭਾਗਵਤ ਜਦੋਂ ਇਹ ਕਹਿੰਦਾ ਹੈ ਵੀ ਸਿੱਖ, ਬੋਧੀ, ਜੈਨੀ ਹਿੰਦੂ ਨੇ ਔਰ ਬਾਕੀ ਸਭ ਹਿੰਦੂ ਨੇ, ਉਹ ਐਵੇਂ ਜ਼ਬਾਨੀ ਗੱਲ ਨਹੀਂ ਕਰਦਾ ਹੈ। ਉਹਨਾਂ ਨੇ ਆਲਰੇਡੀ ਇਹ ਜਿਹੜਾ ਇਹਦਾ ਬੈਕਅਪ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਰੀਰਾਈਟ ਇਤਿਹਾਸ ਕਰਕੇ ਉਹਨਾਂ ਨੇ 10 ਸਾਲ ਦਾ ਟਾਈਮ ਰੱਖ ਲਿਆ। 5 ਸਾਲ ਤਾਂ ਇਹਦੀ ਸਰਕਾਰ ਦੇ ਹੈ ਹੀ ਨੇ, ਪਰ ਜਿਸ ਤਰੀਕੇ ਨਾਲ ਉਹਨੇ ਲਾਲ ਕਿਲੇ ਤੋਂ ਵੀ ਕਿਹਾ ਕਿ ਜੀ ਸਾਡੀ 10 ਸਾਲ ਦੀ ਯੋਜਨਾ ਹੈ। ਸੋ ਮਤਲਬ ਇਹ ਹੈ ਵੀ 10 ਸਾਲ ਤੱਕ ਪਹੁੰਚਦੇ ਪਹੁੰਚਦੇ ਉਹ ਪੂਰਾ ਭਾਰਤ ਨੂੰ ਹਿੰਦੂ ਨੇਸ਼ਨ ਵੀ ਬਣਾ ਦੇਣਗੇ। ਉਸ ਹਿੰਦੂ ਨੇਸ਼ਨ ਦਾ ਨਵਾਂ ਇਤਿਹਾਸ ਵੀ ਲਿਖਿਆ ਹੋਏਗਾ। ਸਿੱਖ, ਬੋਧੀ, ਜੈਨੀ ਜਿਹੜੇ ਨੇ ਉਹ ਪਹਿਲਾਂ ਹੀ ਇਹਨਾਂ ਦੇ ਇਤਿਹਾਸ 'ਚ ਹਿੰਦੂ ਬਣਾਏ ਹੋਣਗੇ, ਤੇ ਜੇ ਕੋਈ ਅੜੇਗਾ ਤਾਂ ਫਿਰ ਸਟੇਟ ਪਾਵਰ ਤੇ ਹਿੰਦੂ ਮੈਜੋਰਿਟੀ ਉਹਨਾਂ ਨਾਲ ਉਹੀ ਸਲੂਕ ਕਰੇਗੀ ਜੋ ਇਹੋ ਜਿਹਾ ਹੀ ਕੰਮ ਸ਼ੰਕਰਾਂ ਦੇ ਜ਼ਮਾਨੇ 'ਚ ਬੋਧੀਆਂ ਦੇ ਨਾਲ ਕੀਤਾ ਗਿਆ, ਔਰ ਬੁੱਧ ਧਰਮ ਦਾ ਉੱਥੋਂ ਸਫਾਇਆ ਕਰ ਦਿੱਤਾ ਗਿਆ, ਜਿਹਦੇ ਬਾਰੇ ਅਲਾਮਾ ਇਕਬਾਲ ਨੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਸੀ ਕਿ ਬ੍ਰਹਮਨ सरशार है अब तक मिये पंदार में, शमाए गौतम जल रही है महफिले अग्यार में। कि अज भी ब्राह्मण उस धरती के उत्ते पूरे हंकार दे विच फुंकारे मारदा फिरदा है, पर गौतम दा थॉट, बुद्ध दा थॉट जिहड़ा महफिले अग्यार बाहरले देशां च तां उस दी जोत जग रही है, पर भारत चों जिहड़ा है उस बुद्ध धर्म दा सफाया कर दिता गया। और ये अगले 10 साल दा इन्हां दा एजेंडा है, ਜਿਹਦੇ 'ਚ ਕਿ ਉਹਨਾਂ ਨੇ ਸਿੱਖਾਂ, ਬੋਧੀਆਂ, ਜੈਨੀਆਂ ਇਹਨਾਂ ਨੂੰ ਹਿੰਦੂ ਬਣਾਉਣਾ ਪੱਕੇ ਤੌਰ 'ਤੇ, ਔਰ ਮੁਸਲਮਾਨਾਂ, ਈਸਾਈਆਂ ਨੂੰ ਸਬਕ ਸਿਖਾ ਕੇ ਵਾਪਸ ਇਹ ਕਹਿ ਕੇ ਕਿ ਤੁਹਾਡੇ ਪੁਰਖੇ ਕਿਉਂਕਿ ਹਿੰਦੂ ਸੀ, ਤੁਸੀਂ ਜ਼ਬਰਦਸਤੀ ਬਣਾਏ ਗਏ ਸੀ ਤੇ ਵਾਪਸ ਹਿੰਦੂ ਬਣੋ। ਇਹ ਇਹਨਾਂ ਦੀ ਗ੍ਰੈਂਡ ਯੋਜਨਾ ਹੈ ਜਿਹਦੇ ਤੇ ਬੜੀ ਤੇਜ਼ੀ ਨਾਲ RSS ਕੰਮ ਕਰ ਰਿਹਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।